ਜੱਗੂ ਭਗਵਾਨਪੁਰੀਏ ਦੀ ਗੱਲ ਕਰੀਏ ਆਪਾਂ ਨੂੰ ਹਿਸਾਬ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਇਹ ਵੀ ਪੰਜਾਬ ਪੁਲਿਸ ਦੇ ਕੋਲ ਰਿਮਾਂਡ ਤੇ ਹੈ ਜੀ। ਦੇਖੋ ਜਿਵੇਂ ਜਿਵੇਂ ਇਹ ਚੀਜ਼ਾਂ ਪੜ੍ਹ ਰਹੇ ਆ, ਜਿਵੇਂ ਜਿਵੇਂ ਚੀਜ਼ਾਂ ਇਹ ਦੇਖ ਰਹੇ ਆ, ਸੁਣ ਰਹੇ ਆ, ਜੀ ਇਹ ਬੜਾ ਅਫਸੋਸ ਹੋ ਰਿਹਾ ਕਿ ਪੰਜਾਬੀ ਕਿੱਧਰ ਨੂੰ ਤੁਰ ਪਏ। ਇਹ ਪਤਾ ਨਹੀਂ ਕਿਹੜੀ ਕਿਸ ਜਗ੍ਹਾ ਦੇ ਉੱਤੇ ਇਹਨਾਂ ਨੇ ਪਹੁੰਚਣਾ, ਕਿਉਂਕਿ ਜਿਹੜੀ ਅਜਿਹੀ ਦੌੜ ਹੈ ਇਹ ਕਿਸੇ ਵੀ ਮੰਜ਼ਿਲ ਦੇ ਉੱਤੇ ਨਹੀਂ ਲੈ ਕੇ ਜਾਂਦੀ, ਚਾਹੇ ਉਹ ਡਰੱਗ ਦੇ ਧੰਦੇ ਦੇ ਨਾਲ ਜੁੜਿਆ ਹੋਇਆ, ਚਾਹੇ ਗੈਂਗਸਟਰ ਦੇ ਧੰਦੇ ਦੇ ਨਾਲ ਜੁੜਿਆ ਹੋਇਆ ਹੈ। ਇਹ ਵਨ ਵੇ ਟ੍ਰੈਫਿਕ ਹੈ, ਜਿਹੜਾ ਇਹਦੇ ਵਿੱਚ ਪੈ ਗਿਆ ਉਹ ਮੁੜ ਕੇ ਵਾਪਸ ਨਹੀਂ ਆ ਸਕਦਾ। ਮੌਤ ਹੈ ਵਾਪਸ, ਚਾਹੇ ਡਰੱਗ ਲੈ ਕੇ ਮਰ ਜਾਓ ਤੇ ਚਾਹੇ ਗੈਂਗਸਟਰ ਬਣ ਕੇ ਮਰ ਜਾਓ, ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਮਰ ਹੀ ਜਾਣਾ ਹੁੰਦਾ। ਪਰ ਇਹ ਜਿਹੜੇ ਪੰਜਾਬੀਆਂ ਦੇ ਵਿੱਚ ਪਤਾ ਨਹੀਂ ਕਿਹੋ ਜਿਹੀ ਮਰਨ ਮਿੱਟੀ ਚੜੀ ਹੋਈ ਆ ਕਿ ਇੱਟ ਪੱਟਿਆਂ ਗੈਂਗਸਟਰ ਨਿਕਲ ਰਿਹਾ ਇਸ ਵੇਲੇ, ਸੌਖਾ ਪੈਸਾ ਬਣਨ ਲੱਗ ਗਿਆ। ਇਹਦੇ ਉੱਤੇ ਕਦੇ ਵੀ ਵਿਚਾਰ ਚਰਚਾ ਹੋਈ ਨਹੀਂ। ਪਿਛਲੇ ਦਿਨ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਹੋਇਆ, ਮੈਂ ਉੱਥੇ ਵੀ ਗੱਲ ਕਹੀ ਸੀ ਕਿ ਇਹਦੇ ਉੱਤੇ ਤਾਂ ਇਹੋ ਜਿਹੇ ਸੈਮੀਨਾਰ ਦੇਰ ਪਹਿਲਾਂ ਸਟਾਰਟ ਹੋਣੇ ਚਾਹੀਦੇ ਸੀ, ਨਹੀਂ ਹੋਏ। ਕਿਉਂਕਿ ਕੋਈ ਬੋਲਣਾ ਨਹੀਂ ਚਾਹੁੰਦਾ ਜੀ। ਬੋਲਣਾ ਕਿਉਂ ਨਹੀਂ ਚਾਹੁੰਦਾ? ਉਹ ਇਹ ਸਮਝਦਾ ਹੈ ਕਿ ਮੇਰੀ ਜਾਨ ਕੀਮਤੀ ਆ, ਮੈਂ ਆਪਣੀ ਜਾਨ ਕਿਉਂ ਗਵਾਵਾਂ? ਮਰਦੇ ਨੇ ਤੇ ਲੋਕਾਂ ਦੇ ਪੁੱਤ ਮਰੀ ਜਾਣ। ਜਿਹੜੇ ਸਿੰਗਰ ਲੋਕਾਂ ਨੂੰ ਭੜਕਾਉਂਦੇ ਰਹੇ, ਉਹ ਕਿਹੋ ਜਿਹੇ ਗੀਤ ਗਾ ਕੇ, ਬਹੁਤ ਸਾਰੀਆਂ ਮਿਸਾਲਾਂ ਨੇ, ਕਿਸੇ ਇੱਕ ਦੇ ਉੱਤੇ ਨਿਸ਼ਾਨਾ ਕਿਉਂ ਲਾਉਣਾ? ਬਹੁਤ ਸਾਰੇ ਨੇ ਜਿਨ੍ਹਾਂ ਨੇ ਧੰਦਾ ਹੀ ਇਹ ਫੜ ਲਿਆ ਕਿ ਲੋਕਾਂ ਨੂੰ ਭੜਕਾਉਣਾ। ਗਨ ਕਲਚਰ ਉਹਨਾਂ ਨੇ ਪ੍ਰਮੋਟ ਕੀਤਾ, ਗਾਲ ਕਲਚਰ ਉਹਨਾਂ ਨੇ ਪ੍ਰਮੋਟ ਕੀਤਾ। ਅੱਜ ਹਾਲਾਤ ਜਿਹੜੇ ਇਹ ਬਣੇ ਹੋਏ ਆ ਕਿ ਉਹ ਉਹਦੇ ਵਿੱਚ ਘਿਰ ਗਏ ਆਪ ਹੀ, ਔਰ ਆਪ ਇੰਨੇ ਡਰਪੋਕ ਨਿਕਲੇ ਕਿ ਇਹ ਜਿਹੜੇ ਗੈਂਗਸਟਰ ਸੀ ਇਹਨਾਂ ਨੂੰ ਐਕਸਟੋਰਸ਼ਨ ਮਨੀ ਦਿੰਦੇ ਰਹੇ, ਇਹਨਾਂ ਨੂੰ ਫਰੌਤੀ ਦਾ ਪੈਸਾ ਦਿੰਦੇ ਰਹੇ ਆਪਣੀ ਜਾਨ ਦੀ ਰਖਵਾਲੀ ਦੇ ਵਾਸਤੇ, ਤੇ ਲੋਕਾਂ ਨੂੰ ਇਹ ਕਹਿੰਦੇ ਰਹੇ ਵੀ ਚੱਕ ਲੋ ਰਿਵਾਲਵਰ ਰਫਲਾ। ਮਤਲਬ ਲੋਕਾਂ ਨੂੰ ਤਾਂ ਭੜਕਾਉਂਦੇ ਰਹੇ, ਆਪ ਇਹਨਾਂ ਤੋਂ ਡਰੀ ਗਏ। ਅੱਜ ਹਾਲਾਤ ਜਿਹੜੇ ਪੰਜਾਬ ਦੇ ਇੱਥੋਂ ਤੱਕ ਬਣ ਗਏ ਕਿ ਕਦੇ ਕਿਸੇ ਨੇ ਸੋਚਿਆ ਕਿ ਪੰਜਾਬ ਦੀ ਕਿੰਨੀ ਬਦਨਾਮੀ ਹੈ ਇਸ ਵੇਲੇ ਹੋ ਰਹੀ ਹੈ। ਕਿਤੇ ਇਹ ਚੀਜ਼ਾਂ ਦੂਜੇ ਭਾਈਚਾਰਿਆਂ ਨੂੰ ਪਤਾ ਨਹੀਂ ਹੈ ਕਿ ਇੱਕ ਸਿੰਗਰ ਜਿਹੜਾ ਚਲੋ ਕੁਛ ਵੀ ਉਹ ਗਾਉਂਦਾ ਹੋਵੇ, ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਨਹੀਂ ਹੋ, ਉਹਦਾ ਕਤਲ ਕਿਵੇਂ ਕੀਤਾ ਜਾ ਸਕਦਾ? ਕਿ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਉਹਨੂੰ ਕਤਲ ਕਰ ਦਿਓ? ਮੈਂ ਉਹਦੇ ਗੀਤ ਨਹੀਂ ਕਦੀ ਵੀ ਸੁਣੇ, ਨਾ ਉਹਦੀ ਗਾਇਕੀ ਦੇ ਨਾਲ 1% ਵੀ ਸਹਿਮਤ ਸੀ, ਪਰ ਕਤਲ ਦੇ ਨਾਲ ਸਹਿਮਤ ਥੋੜੀ ਨਾ ਹੋਇਆ ਜਾ ਸਕਦਾ। ਉਹ ਪੂਰੀ ਦੁਨੀਆ ਨੇ ਵੇਖਿਆ। ਅੱਜ ਜਦੋਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ, ਇੱਕ ਇੱਥੋਂ ਫੜ ਰਿਹਾ ਗੈਂਗਸਟਰ, ਦੋ ਉੱਥੋਂ ਲੈ ਲਏ, ਇਹਨੇ ਰੇਕੀ ਕੀਤੀ, ਇਹਨੇ ਆ ਕੀਤਾ, ਅਸੀਂ ਤਾਂ ਵਿਸ਼ਵਾਸ ਗਵਾ ਚੁੱਕੇ ਹਾਂ ਸਾਰਾ ਕੁਝ। ਜੇ ਉਹ ਕਿਸੇ ਫੈਨ ਦੇ ਨਾਲ ਫੋਟੋ ਖਿਚਵਾ ਰਿਹਾ ਸੀਗਾ ਤੇ ਉਹਨੂੰ ਥੋੜੀ ਪਤਾ ਸੀ ਵੀ ਇਹ ਬੰਦਾ ਉਹਦੀ ਰੇਕੀ ਕਰ ਰਿਹਾ। ਜੀ ਸਹੀ। ਅਸੀਂ ਗੱਲਾਂ ਬਹੁਤ ਕਰਦੇ ਹਾਂ ਕਿ ਅਸੀਂ ਬੜੇ ਵਿਸ਼ਵਾਸ ਵਾਲੇ ਲੋਕ ਹਾਂ ਜੀ, ਇਹ ਤਾਂ ਮਹਿਜ਼ ਗੱਲਾਂ ਕਿਤਾਬੀ ਨੇ। ਅਸੀਂ ਸਭ ਤੋਂ ਬੇਵਿਸ਼ਵਾਸੇ ਲੋਕ ਜਿਹੜੇ ਹੋ ਗਏ ਆ, ਇਹ ਨਹੀਂ ਪਤਾ ਜਿਹੜਾ ਤੁਹਾਡੇ ਨਾਲ ਬੈਠਾ ਉਹ ਤੁਹਾਡੀ ਰੇਕੀ ਨਹੀਂ ਕਰ ਰਿਹਾ। ਇਹੋ ਜਿਹੇ ਹਾਲਾਤ ਜਿਹੜੇ ਉਹ ਬਣ ਗਏ। ਪਹਿਲਾਂ ਜਿਹੜਾ ਲਾਰੈਂਸ ਬਿਸ਼ਨੋਈ ਸੀ ਉਹਨੂੰ ਲਿਆਂਦਾ ਰਿੜਕਿਆ, ਔਰ ਇਹ ਕਿਹਾ ਜਾ ਰਿਹਾ ਕਿ ਉਹਨੇ ਕਰੋੜਾਂ ਦੀ 25 ਕਰੋੜ ਰੁਪਈਆ ਤਾਂ ਉਹ ਮੰਨ ਗਿਆ ਕਿ ਉਹਨੇ ਐਕਸਟੋਰਸ਼ਨ ਮਨੀ ਇੱਥੇ ਇਕੱਠੀ ਕੀਤੀ ਆ ਪੰਜਾਬ ਦੇ ਵਿੱਚੋਂ ਬਿਜ਼ਨਸਮੈਨਾਂ ਤੋਂ। ਅੱਛਾ, ਹੁਣ ਸਵਾਲ ਪ੍ਰਵੀਨ ਇਹ ਆ ਕਿ ਉਹ ਬਿਜ਼ਨਸਮੈਨ ਕੌਣ ਨੇ? ਉਹ ਕਿਉਂ ਨਹੀਂ ਸਾਹਮਣੇ ਆਏ? ਉਹ ਸਿੰਗਰ ਕੌਣ ਨੇ? ਉਹ ਕਿਉਂ ਨਹੀਂ ਸਾਹਮਣੇ ਆਏ? ਕਿਉਂਕਿ ਡਰਪੋਕ ਨੇ। ਉਹ ਇਹ ਸਮਝਦੇ ਨੇ ਪੈਸਾ ਦੇ ਦਿਓ, ਕੀ ਲੋੜ ਆ ਐਵੇਂ ਫਸਣ ਦੀ, ਬੱਚੇ ਪਾਲੋ। ਜਿਵੇਂ ਅਕਸਰ ਇਹ ਕਿਹਾ ਜਾਂਦਾ, ਤੁਸੀਂ ਕਿਉਂ ਬੋਲਦੇ ਹੋ? ਚੁੱਪ ਕਰੋ, ਆਪਣੇ ਬੱਚੇ ਪਾਲੋ, ਆਰਾਮ ਦੇ ਨਾਲ ਰਹੋ। ਤੋ ਉਹ ਜਿਹੜਾ ਜੀ ਕਲਚਰ ਜਿਹੜਾ ਪੰਜਾਬੀਆਂ ਦੇ ਵਿੱਚ ਡਰਪੋਕ ਕਲਚਰ ਪੈਦਾ ਕਰ ਦਿੱਤਾ ਗਿਆ। ਔਰ ਹੁਣ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਜੱਗੂ ਭਗਵਾਨਪੁਰੀਏ ਨੂੰ ਲੈ ਕੇ ਆਈ ਹੈ। ਕੁਝ ਅਗਲੇ ਭੇਦ ਜਿਹੜੇ ਉਹ ਜੱਗੂ ਭਗਵਾਨਪੁਰੀਆ ਖੋਲੂਗਾ। ਇਹ ਕਿਹਾ ਜਾ ਰਿਹਾ ਕਿ ਜਿਹੜੇ 4 ਸ਼ਾਰਪ ਸ਼ੂਟਰ ਨੇ ਮਾਰਿਆ, ਉਹਦੇ ਵਿੱਚੋਂ 2 ਸ਼ਾਰਪ ਸ਼ੂਟਰ ਪ੍ਰੋਵਾਈਡ ਕਰਾਏ ਸੀਗੇ ਜੱਗੂ ਭਗਵਾਨਪੁਰੀਏ ਨੇ। ਇਹ ਕਿਹੋ ਜੀ ਸਰਵਿਸ ਸ਼ੁਰੂ ਕਰ ਬੈਠੇ ਆ ਜੀ ਪੰਜਾਬੀ, ਕਿ 2 ਸ਼ਾਰਪ ਸ਼ੂਟਰ ਉਹਨੇ ਪ੍ਰੋਵਾਈਡ ਕਰਾਏ, 2 ਉਹਨੇ ਕਰਵਾਏ। ਇੱਕ ਹਰਿਆਣੇ ਤੋਂ ਸੀਗਾ ਜੀ, ਇੱਕ ਉੱਤਰ ਪ੍ਰਦੇਸ਼ ਤੋਂ ਸੀਗਾ ਜੀ, ਜਾ ਕੇ ਗੁਜਰਾਤ ਦੇ ਵਿੱਚੋਂ ਫੜ ਲਏ ਜੀ। ਕਿੰਨਾ ਕੁਛ ਇਨਵੋਲਵ ਕਰੀ ਬੈਠੇ ਨੇ, ਕਿੱਡਾ ਵੱਡਾ ਜਾਲ ਜਿਹੜਾ ਉਹ ਬੁਣੀ ਬੈਠੇ ਨੇ ਪੰਜਾਬ ਸੇ ਉਹਨੂੰ ਤਬਾਹ ਕਰਨ ਦੇ ਵਾਸਤੇ, ਉਸ ਧਰਤੀ ਨੂੰ ਤਬਾਹ ਕਰਨ ਦੇ ਵਾਸਤੇ, ਜਿਸ ਧਰਤੀ ਨੇ ਇਹਨਾਂ ਨੂੰ ਆਈਡੈਂਟਿਟੀ ਦਿੱਤੀ ਹੈ।
ਜਿਸ ਧਰਤੀ ਨੇ ਇਹਨਾਂ ਨੂੰ ਖਾਣ ਜੋਗੇ ਛੱਡਿਆ, ਜਿਸ ਧਰਤੀ ਨੇ ਇਹਨਾਂ ਨੂੰ ਨਾਮ ਦਿੱਤਾ, ਜਿਹੜੀ ਇਹ ਬੋਲੀ ਬੋਲਦੇ ਆ, ਉਸ ਧਰਤੀ ਦੇ ਨਾਲ ਜੁੜੀ ਹੋਈ ਬੋਲੀ ਆ। ਇਹ ਤਾਂ ਉਹਦੇ ਕਪੁੱਤ ਨੇ ਔਰ ਉਹਦੇ ਹੀ ਦੁਸ਼ਮਣ ਜਿਹੜੇ ਉਹ ਬਣੇ ਬੈਠੇ ਨੇ। ਇਹਨਾਂ ਨੂੰ ਕਿਹਨੇ ਹੱਕ ਦਿੱਤਾ ਕਿ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਇਹ ਲੈਣ ਤੇ ਇਉਂ ਕਿਸੇ ਦਾ ਪੁੱਤ ਜਿਹੜਾ ਉਹ ਖਪਾ ਦੇਣ। ਵੇਖਣਾ ਹੁਣ ਇਹ ਹੋਊਗਾ ਕਿ ਜਿਹੜੀ ਇਹ ਸਾਰਾ ਕੁਝ ਚੱਲ ਰਿਹਾ, ਕਿਉਂਕਿ 1 ਮਹੀਨਾ ਹੋ ਗਿਆ ਕੱਲ ਸਿੱਧੂ ਮੂਸੇਵਾਲੇ ਦੇ ਕਤਲ ਹੋਏ ਨੂੰ, ਵੀ ਇਹਦੇ ਵਿੱਚੋਂ ਕਿੰਨਾ ਕੁਝ ਨਿਕਲਦਾ। ਹਾਂ, ਇੰਨਾ ਜ਼ਰੂਰ ਹੈ ਕਿ ਲਾਰੈਂਸ ਬਿਸ਼ਨੋਈ ਦਾ ਪਹਿਲਾ ਰਿਮਾਂਡ ਪੰਜਾਬ ਪੁਲਿਸ ਨੂੰ ਨਹੀਂ ਮਿਲਦਾ ਰਿਹਾ, ਹੁਣ ਮਿਲਿਆ ਤੇ ਹੁਣ ਰੋਹ ਦੇ ਵਿੱਚ ਕਈ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਈ ਆ। ਛੇਤੀ ਕੀਤਿਆਂ ਉਹਦਾ ਰਿਮਾਂਡ ਖਤਮ ਨਹੀਂ ਹੋਣ ਲੱਗਿਆ। ਇੱਕ ਜ਼ਿਲ੍ਹੇ ਦਾ ਖਤਮ ਹੋਊਗਾ, ਦੂਜੇ ਜ਼ਿਲ੍ਹੇ ਵਾਲੇ ਨੇ ਜਿਹੜਾ ਉਹ ਤੋੜ ਲੈਣਾ। ਮੈਨੂੰ ਲੱਗਦਾ ਹੈ ਕਿ ਜੱਗੂ ਭਗਵਾਨਪੁਰੀਏ ਦੇ ਉੱਤੇ ਵੀ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲੇ ਦਰਜ ਨੇ, ਇਸ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਤਾਂ ਉਹਦਾ ਜਿਹੜਾ ਮਿਲ ਗਿਆ ਇੱਥੇ ਅੰਮ੍ਰਿਤਸਰ ਦੇ ਵਿੱਚ ਪੇਸ਼ ਕਰਕੇ ਉਹਨੂੰ। ਉਹਦੇ ਤੋਂ ਬਾਅਦ ਅਗਲਾ ਕਿੰਨਾ ਮਿਲਦਾ, ਕਿਉਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਉਹਦੇ ਉੱਤੇ ਮਾਮਲੇ ਦਰਜ ਨੇ, ਉਹਨਾਂ ਦੇ ਵਾਸਤੇ ਵੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲਦੀ ਜਾਊਗੀ। ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਨਿਕਲਦਾ ਉਹ ਬਾਅਦ ਵਾਲੀਆਂ ਗੱਲਾਂ ਨੇ। ਇੰਨਾ ਜ਼ਰੂਰ ਹੈ ਕਿ ਇਸ ਸਭ ਕਾਸੇ ਦੇ ਵਿੱਚੋਂ ਜਿਹੜੀ ਚੀਜ਼ ਨਿਕਲ ਰਹੀ ਹੈ ਸਭ ਤੋਂ ਵੱਡੀ, ਉਹ ਹੈ ਨਿਰਾਸ਼ਾ, ਕਿ ਪੰਜਾਬ ਜਿਹੜਾ ਉਹਦੇ ਕੀ ਹਾਲਾਤ